ਤੇ ਸ਼ਰਮਾ ਜੀ ਜਾਂਦੇ ਗੱਲ ਕਰੀਏ ਅਕਾਲੀ ਦਲ ਭਾਜਪਾ ਦੀ, ਇਹ ਸੁਣਨ ਦੇ ਵਿੱਚ ਖਬਰਾਂ ਤੇ ਇਹ ਸੁਣਦੇ ਸਾਂ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਗੱਠਜੋੜ ਹੋ ਸਕਦਾ ਹੈ, ਗੱਠਜੋੜ ਹੋ ਸਕਦਾ ਹੈ। ਤੇ ਕਈ ਅਕਾਲੀ ਵੀ ਖੁੱਲ੍ਹ ਕੇ ਭਾਜਪਾ ਦਾ ਵਿਰੋਧ ਨਹੀਂ ਸੀ ਕਰ ਰਹੇ ਕਿ ਭਾਈ ਐਵੇਂ ਗੱਠਜੋੜ ਹੋ ਗਿਆ ਤਾਂ ਕੱਲ੍ਹ ਨੂੰ ਪਲਟਣਾ ਔਖਾ ਹੋ ਜੂ। ਪਰ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਣ ਨੂੰ ਫਿਰਦੀ ਹੈ ਭਾਜਪਾ। ਤੇ ਜੇਕਰ ਐਸਾ ਹੁੰਦਾ ਤੇ ਸੁਖਬੀਰ ਬਾਦਲ ਸਵਾਲ ਤਾਂ ਕਰਨਗੇ ਨਾ ਕਿ ਸਾਡੇ ਫਾਦਰ ਸਾਹਿਬ ਨੇ ਤਾਂ ਤੁਹਾਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ ਤੇ ਤੁਸੀਂ ਸਾਡੀ ਪ੍ਰਧਾਨਗੀ ਨੂੰ ਪੈ ਗਏ। ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ ਜੀ ਕਿ ਇਹ ਮਸਲਾ ਬਹੁਤ ਦੇਰ ਤੋਂ ਚੱਲ ਰਿਹਾ। ਆਪਾਂ ਪਹਿਲਾਂ ਵੀ ਇਸੇ ਪ੍ਰੋਗਰਾਮ 'ਚ ਇੱਕ ਦੋ ਵਾਰ ਕੁਝ ਅਕਾਲੀਆਂ ਦੇ ਹਵਾਲੇ ਨਾਲ ਤੇ ਕੁਝ ਦਿੱਲੀ ਦੇ ਹਵਾਲੇ ਨਾਲ ਗੱਲ ਛੋ ਚੁੱਕੇ ਹਾਂ ਕਿ ਭਾਰਤੀ ਜਨਤਾ ਪਾਰਟੀ ਔਰ ਅਕਾਲੀਆਂ ਵਿਚਾਲੇ ਲਗਭਗ ਗੱਠਜੋੜ ਤੈਅ ਆ। ਜੀ ਗੱਠਜੋੜ ਦੇ ਪੈਮਾਨੇ ਤੈਅ ਨੇ। ਇੱਕ ਵਾਰ ਤਾਂ ਮੰਤਰੀ ਤੱਕ ਬਣਨਾ ਤੈਅ ਹੋ ਗਿਆ ਸੀ ਕਿ ਕਿਹੜਾ ਮੰਤਰੀ ਵੀ ਬਣਾ ਦਿੰਦੇ ਆ, ਪਰ ਉਹ ਸਾਰੇ ਵਰਤਾਰੇ ਦੇ ਵਿਚਾਲੇ ਇੱਕ ਪਹਿਲੂ ਫਸਦਾ ਸੀ ਕਿ ਭਾਈ ਪਾਰਟੀ ਦਾ ਇੱਕ ਤਾਂ ਪੂਰਾ ਸਮੇਲ ਕਰੋ, ਦੁਬਾਰਾ ਜਿਹੜੇ ਢੀਂਡਸੇ ਹੋਣੀ ਬ੍ਰਹਮਪੁਰੀ ਅੱਡੋ ਅੱਡ ਦਿਨ ਨੂੰ ਇਕੱਠੇ ਕਰੋ, ਠੀਕ ਹੈ, ਤੇ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਪ੍ਰਧਾਨ ਨਹੀਂ ਮੰਨਣਾ, ਇਹਨੂੰ ਪ੍ਰਧਾਨ ਹਟਾ ਕੇ ਆ ਜਾਓ। ਚਰਚਾ ਕਾਫੀ ਚੱਲੀ ਜੀ। ਇਸ ਚਰਚਾ ਵਿਚਾਲੇ ਇਹ ਵੀ ਚੱਲਿਆ ਕਿ ਜੀ ਚੰਦੂ ਮਾਜਰੇ ਹੋਣੀ ਸੰਪਰਕ ਚ ਨੇ ਜੀ, ਰੱਖੜੇ ਹੋਣੀ ਤਾਂ ਚਲੇ ਹੀ ਗਈ, ਉਹਦੇ ਭਰਾ ਨੂੰ ਦੇਤਾ ਜੀ ਅਵਾਰਡ ਦੇਤਾ ਜੀ, ਸਾਰਾ ਕੁਛ ਹੈ ਨਾ। ਕੁਝ ਹੋਰ ਲੀਡਰ ਜੀ ਮਤਲਬ ਕਿ ਉਹਨਾਂ ਦੇ ਬੀਜੇਪੀ ਲੀਡਰ ਸੰਪਰਕ ਨੇ। ਚੰਦੂ ਮਾਜਰੇ ਪਰ ਤਾਂ ਕਿੰਨੀ ਵਾਰ ਗੱਲ ਚੱਲੀ ਕਿ ਸ਼ਾਮਲ ਹੋਣ ਲੱਗੇ ਨੇ ਜੀ ਬੀਜੇਪੀ ਚ, ਕਿਉਂਕਿ ਦਿੱਲੀ ਕਿੰਨੀਆਂ ਕੋਠੀਆਂ ਚੋਂ ਨਿਕਲਦੇ ਜਾਂਦੇ ਦੇਖੇ ਜਾਂਦੇ ਰਹੇ ਨੇ ਭਾਜਪਾਈਆਂ ਦੇ। ਪਰ 2 ਦਿਨ ਪਹਿਲਾਂ ਚੰਦੂ ਮਾਜਰੇ ਨੇ ਬਿਆਨ ਦਿੱਤਾ ਕਿ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਲਈ, ਪੰਥਕ ਮੁੱਦਿਆਂ ਲਈ, ਪੰਜਾਬ ਦੇ ਬੁਨਿਆਦੀ ਮਸਲਿਆਂ ਲਈ ਖੁੱਲ੍ਹ ਕੇ ਲੜੂਗਾ, ਇਹ ਕੋਈ ਸਮਝੌਤਾ ਨਹੀਂ ਏਦਾਂ ਕਰੂਗਾ ਇਹਨਾਂ ਮਸਲਿਆਂ ਨਾਲ। ਤੇ ਸਾਰੇ ਹੈਰਾਨ ਵੀ ਕਿ ਕੀ ਇਹ ਬੀਜੇਪੀ ਨਾਲੋਂ ਲੀਕ ਖਿੱਚਣ ਲੱਗੇ ਨੇ। ਪਰ ਯਾਦ ਕਰੋ ਸੁਨੀਲ ਜਾਖੜ ਤਾਂ ਬੀਜੇਪੀ ਦੇ ਹੀ ਪ੍ਰਧਾਨ ਨੇ। ਬੀਜੇਪੀ ਚ ਰਹਿ ਕੇ ਜੇਕਰ ਸੁਨੀਲ ਜਾਖੜ ਚੰਡੀਗੜ੍ਹ ਦੀ ਗੱਲ ਕਰ ਸਕਦੇ ਨੇ, ਹੁਣ ਪਾਣੀਆਂ ਦੇ ਮਸਲਿਆਂ ਦੀ ਗੱਲ ਕਰ ਸਕਦੇ ਨੇ, ਪੰਜਾਬ ਦੇ ਮਸਲਿਆਂ ਦੀ ਗੱਲ ਕਰ ਸਕਦੇ ਨੇ, ਇਹਦਾ ਮਤਲਬ ਬੀਜੇਪੀ ਨੇ ਆਪਣਾ ਦਾਅ ਬਦਲਿਆ। ਪੈਂਟ ਦਾ ਬਦਲੇ ਦਾਅ ਚ ਜੇ ਜਾਖੜ ਬੋਲ ਸਕਦੇ ਨੇ ਤਾਂ ਫਿਰ ਚੰਦੂ ਮਾਜਰਾ ਵੀ ਬੋਲ ਸਕਦੇ ਆ ਬਾਈ ਜੀ। ਬੋਲੋ ਪੰਜਾਬ ਦੇ ਹੱਕ ਚ ਭੁਗਤੋ ਸਾਡੇ ਨਾਲ। ਸਾਰੇ ਵਰਤਾਰੇ ਦੇ ਵਿੱਚ ਇਹਨਾਂ ਚਰਚਾਵਾਂ ਨੂੰ ਉਸ ਸਮੇਂ ਜ਼ਿਆਦਾ ਹਵਾ ਮਿਲੀ ਜਦੋਂ ਕਾਂਗਰਸ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਗੱਲ ਕਹੀ, ਅੱਛਾ, ਕਿ ਅਕਾਲੀ ਦਲ ਔਰ ਭਾਜਪਾ ਦਾ ਗੱਠਜੋੜ ਤਾਂ ਹੋ ਗਿਆ ਜੀ, ਠੀਕ ਹੈ, ਇਹ ਆ ਬਸ ਪ੍ਰਧਾਨ ਬਦਲਣਾ ਰਹਿੰਦਾ। ਉਹ ਕਹਿੰਦੇ ਸੁਖਬੀਰ ਬਾਦਲ ਨੂੰ ਹਟਾ ਕੇ ਆ ਜਾਓ ਤੇ ਅਸੀਂ ਢੀਂਡਸੇ ਨੂੰ ਪ੍ਰਧਾਨ ਮੰਨਦੇ ਹਾਂ, ਢੀਂਡਸੇ ਨੂੰ ਰਲਾ ਲਓ ਨਾਲ ਤੇ ਆਜੋ ਸਾਡੇ ਕੋਲ ਗੱਠਜੋੜ ਤੈਅ ਆ। ਹੁਣ ਕੀ ਅਕਾਲੀ ਦਲ ਤੇ ਢੀਂਡਸਾ ਦਲ ਮੁੜ ਕੇ ਇਕੱਠਾ ਹੋਊਗਾ ਜੀ? ਕੀ ਇਹ ਮਜਬੂਰੀ ਬਣੂਗੀ ਇਹਨਾਂ ਦੀ ਕਿ ਜੋੜ ਕਰਨਾ ਹੀ ਪੈਣਾ ਇਹਨਾਂ ਨੂੰ? ਉਹ ਤੋਂ ਬਾਅਦ ਢੀਂਡਸੇ ਨੂੰ ਬਜ਼ੁਰਗ ਦੇ ਨਾਤੇ ਪੈਰੀ ਹੱਥ ਲਾ ਕੇ ਪ੍ਰਧਾਨ ਬਣਾਉਣਾ ਪੈਣਾ, ਜਾਂ ਫਿਰ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਅਸੀਂ ਪੰਜਾਬ ਦੇ ਮਸਲਿਆਂ ਤੇ ਲੜਾਂਗੇ। ਕੀ ਸੁਖਬੀਰ ਬਾਦਲ ਵੱਡੀ ਲੜਾਈ ਲੜਨ ਲਈ ਤਹੀਆ ਰੱਖਦੇ ਨੇ, ਕੀ ਦਮ ਰੱਖਦੇ ਨੇ, ਜਾਂ ਫਿਰ ਗੋਡੇ ਟੇਕਣਗੇ? ਕੀ ਮਜਬੂਰੀਆਂ ਨੇ? ਸੋ ਇਹ ਜ਼ਿਕਰ ਚਰਚਾ ਚੱਲੀ ਆ। ਜੇ ਕਿਤੇ ਅੱਗ ਲੱਗਦੀ ਹੈ ਤਾਂ ਹੀ ਧੂੰਆਂ ਉੱਡਦਾ, ਕੁਛ ਨਾ ਕੁਛ ਹੈ ਇਹਦੇ ਵਿੱਚ। ਜੀ ਜੀ, ਬਿਲਕੁਲ ਦਿਲਚਸਪ ਰਹੂਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਦੀ ਸਿਆਸਤ ਦੇ ਵਿੱਚ ਵਾਪਰਦਾ ਕੀ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਤੇ ਖਾਸ ਕਰਕੇ ਧਾਰਮਿਕ ਸਿਆਸਤ ਦੇ ਹਿੱਤਾਂ ਨੂੰ ਤਿਲਾਂਜਲੀ ਦੇ ਕੇ ਕੁਝ ਚੀਜ਼ਾਂ ਅਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਦੇ ਦਿੱਤੀਆਂ ਨੇ ਸ਼ਰਮਾ ਜੀ। ਬਿਲਕੁਲ। ਤੇ ਕਈ ਵਾਰੀ ਚੀਜ਼ਾਂ ਭੂਤਕਾਲ ਦੀਆਂ ਚੀਜ਼ਾਂ ਕਈ ਵਾਰੀ ਤੁਹਾਨੂੰ ਭਵਿੱਖ ਦੇ ਵਿੱਚ ਤੰਗ ਕਰਦੀਆਂ ਨੇ। ਵਰਤਮਾਨ ਦੇ ਵਿੱਚ ਸਿਆਸਤ ਬਾਰੇ ਤਾਂ ਅਕਸਰ ਹੀ ਕਈ ਮਿੱਥਾਂ ਨੇ ਨਾ ਇਹਨਾਂ ਚੀਜ਼ਾਂ ਨੂੰ ਲੈ ਕੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ।